व्यूअर्स वेलकम बैक ऑन प्रोग्राम। सो व्यूअर्स एंड वाले सैक्शन ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਕਿ ਮੋਦੀ ਵੱਲੋਂ ਇਜ਼ਰਾਈਲ ਸੰਬੰਧੀ ਪਿਛਲੇ 10 ਦਿਨਾਂ ਤੋਂ ਤਾਬੜਤੋੜ ਜਿਹੜੀ ਬਿਆਨਬਾਜ਼ੀ ਉਹ ਕੀਤੀ ਜਾ ਰਹੀ ਹੈ ਔਰ ਇਉਂ ਜਾਪਦਾ ਹੈ ਕਿ ਜਿਵੇਂ ਉਹ ਭਾਰਤ ਦਾ ਪ੍ਰਧਾਨ ਮੰਤਰੀ ਨਾ ਹੋ ਕੇ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਹੋਵੇ ਔਰ ਭਾਰਤ ਵਿੱਚ ਮਨੀਪੁਰ ਕਸ਼ਮੀਰ ਪੰਜਾਬ ਬਲਦੀ ਦੇ ਬੂਥੇ ਵਿੱਚ ਹਨ ਪਰ ਮੋਦੀ ਸਰਕਾਰ ਨੂੰ ਇਹਨਾਂ ਦੀ ਕੋਈ ਪਰਵਾਹ ਨਹੀਂ ਹੈ। ਉਹ ਤਾਂ ਆਪਣੀ ਜਿਹੜੀ ਤਿਗੜਮਬਾਜ਼ੀ ਵਿੱਚ ਲੱਗਾ ਹੋਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਐਂਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਨਾੜਾ ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਾਡੇ ਟੋਰਾਂਟੋ ਦੇ 2 ਰੋਜ਼ਾ ਫੇਰੀ ਦੇ ਦੌਰਾਨ ਟੋਰਾਂਟੋ ਦੀ ਇੱਕ ਸਵਾਲ ਜਿਹੜਾ ਆਲਮੋਸਟ ਜਿਹੜੀਆਂ 7-8 ਥਾਵਾਂ 'ਤੇ ਅੱਡ ਡਿਸਕਸ਼ਨਸ ਹੋਈਆਂ ਉਹਨਾਂ ਦੇ ਵਿੱਚ ਪ੍ਰਮੁੱਖ ਤੌਰ 'ਤੇ ਪੁੱਛਿਆ ਜਾਂਦਾ ਸੀ ਕਿ ਜੀ ਸਾਡੀ ਜੋ ਮਿਡਲ ਈਸਟ ਚੱਲ ਰਿਹਾ ਹੈ ਗਾਜ਼ਾ ਔਰ ਇਜ਼ਰਾਈਲ ਦਾ ਤਕਰਾਰ ਹਮਾਸ ਵਰਸਸ ਇਜ਼ਰਾਈਲ ਹਕੂਮਤ ਸਾਡੀ ਕੀ ਟੇਕ ਹੈ। ਪਰ ਕਿਉਂਕਿ ਅਸੀਂ ਆਲਰੇਡੀ ਇਸ ਦੇ ਉੱਤੇ ਪ੍ਰੋਗਰਾਮ ਵੀ ਕੀਤੇ ਹੋਏ ਨੇ ਸਾਨੂੰ ਕੋਈ ਇਹ ਕਹਿਣ 'ਚ ਨਹੀਂ ਹੈ। ਅਸੀਂ ਉਹਨੂੰ ਭਾਵੇਂ ਜਿਹੜੇ ਵੀਰ ਭੈਣਾਂ ਸਾਡੇ ਨਵੇਂ ਜੁੜਦੇ ਨੇ ਉਹਨਾਂ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਭਾਈ ਅਸੀਂ ਪਹਿਲੀ ਸਟੇਟਮੈਂਟ ਤਾਂ ਸਾਡੀ ਹਿਊਮੈਨੀਟੇਰੀਅਨ ਲੈਵਲ ਦੇ ਉੱਤੇ ਹੈ। ਉਹ ਗੁਰੂ ਨਾਨਕ ਸਾਹਿਬ ਨੇ ਡਿਫਾਈਨ ਕੀਤਾ ਹੋਇਆ ਹੈ ਇਮਨਾਬਾਦ ਸ਼ਹਿਰ 'ਚ ਖਲੋ ਕੇ ਕਿ ਜੇ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ ਸਕਤਾ ਸੀਹੋ ਮਾਰੇ ਪੈ ਵੱਗੇ ਖਸਮੈ ਸਾ ਪਰਸੋਈ। ਕਿ ਜੇ ਦੋ ਤਾਕਤਵਰ ਭਿੜਦੇ ਨੇ ਇੱਕ ਡਿੱਗ ਪੈਂਦਾ ਹਾਰ ਜਾਂਦਾ ਹੈ ਕੋਈ ਰਿਗਰੈਟ ਨਹੀਂ ਕੋਈ ਸ਼ਿਕਾਇਤ ਨਹੀਂ। ਪਰ ਜੇ ਇੱਕ ਧਿਰ ਜਿਹੜੀ ਹੈ ਉਹ ਮਾਸੂਮ ਜਨਤਾ ਦੇ ਉੱਤੇ ਬਗਿਆੜ ਵਾਂਗ ਝਪਟ ਕੇ ਉਹਦਾ ਨੁਕਸਾਨ ਕਰੇ ਤਾਂ ਫਿਰ ਉਸ ਦਾ ਮਾਲਕ ਉਹਦੇ ਲਈ ਜਵਾਬਦੇਹ ਹੈ ਉਸ ਇੱਜੜ ਦਾ। ਸੋ ਅਸੀਂ ਸਮਝਦੇ ਹਾਂ ਕਿ ਭਾਈ ਇਹ ਹਮਾਸ ਦੇ ਹਮਲੇ ਨੇ ਜਿੱਥੇ ਬੇਗੁਨਾਹ ਨੂੰ ਮਾਰਿਆ 200 ਦੇ ਕਰੀਬ 199 ਫਿਗਰ ਆ ਰਹੀ ਹੈ ਕਿਡਨੈਪ ਕੀਤਾ ਹੈ 1200-1300 ਬੰਦੇ ਮਾਰੇ ਮਾਸੂਮ ਇਹ ਹਾਈਲੀ ਕੰਡੈਮਨੇਬਲ ਹੈ ਔਰ ਇਸ ਦੀ ਕੋਈ ਜਸਟੀਫਿਕੇਸ਼ਨ ਨਹੀਂ ਹੈ। ਇਹਦੇ 'ਚ ਜੋ ਮਰਜ਼ੀ ਉਹਨਾਂ ਦਾ ਸੰਘਰਸ਼ ਕਿੰਨਾ ਜਸਟੀਫਾਈਡ ਹੈ ਜਾਂ ਉਹਨਾਂ ਦਾ ਫਲਸਤੀਨੀਆਂ ਨਾਲ ਕੀ ਇਹ ਬਿਸਾਈਡਸ ਦਾ ਪੁਆਇੰਟ ਹੈ। ਜਿਹੜੀ ਵਿਆਨਾ ਕਨਵੈਨਸ਼ਨਸ ਹੋਏ ਜਨੀਵਾ ਪ੍ਰੋਟੋਕਾਲ ਹੋਏ ਇੰਟਰਨੈਸ਼ਨਲ ਰੈੱਡ ਕਰਾਸ ਦਾ ਨਾਰਮ ਹੋਏ ਉਹਨਾਂ ਸਾਰਿਆਂ ਦੇ ਇਖਲਾਕੀ ਧਾਰਮਿਕ ਵੈਲਿਊਜ਼ ਉਹ ਕੰਡੈਮਨੇਬਲ ਨੇ। ਦੂਸਰਾ ਕਈਆਂ ਦਾ ਇਹ ਕਹਿਣਾ ਸੀ ਜੀ ਕਿ ਜੇ ਅਮਰੀਕਾ ਜਾਂ ਵੈਸਟ ਨੇ ਸਾਡੇ ਹੱਕ 'ਚ ਹਾਂ ਦਾ ਨਾਅਰਾ ਮਾਰਿਆ ਸਿੱਖਾਂ ਦੇ ਅਤੇ ਸਾਡਾ ਫਰਜ਼ ਬਣਦਾ ਵੀ ਅਸੀਂ ਅੱਖਾਂ ਬੰਦ ਕਰਕੇ ਉਹਨਾਂ ਦੇ ਸਟੈਂਡ ਦੀ ਹਮਾਇਤ ਕਰੀਏ। ਮੈਂ ਕਿਹਾ ਜੀ ਅਸੀਂ ਅੱਖਾਂ ਬੰਦ ਕਰਕੇ ਹੀ ਉਹਨਾਂ ਦੇ ਸਟੈਂਡ ਦੀ ਹਮਾਇਤ ਕਰ ਰਹੇ ਹਾਂ ਔਰ ਉਹ ਇਹ ਹੈ ਕਿ ਉਹ ਅਮਰੀਕਾ ਹੋਏ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਹੋਏ ਯੂਨਾਈਟਿਡ ਨੇਸ਼ਨਸ ਹੋਏ ਨੈਟੋ ਹੋਏ ਉਹਨਾਂ ਦਾ ਇਹ ਫੈਸਲਾ ਕਿ 2 ਮੁਲਕ ਫਲਸਤੀਨ ਤੇ ਇਜ਼ਰਾਈਲ ਆਲਰੇਡੀ ਐਗਜ਼ਿਸਟ ਕਰਦਾ ਕਿ ਵੀ ਇਹ ਸਾਈਡ ਬਾਈ ਸਾਈਡ ਹੋਣੇ ਚਾਹੀਦੇ ਨੇ। ਸਿਰਫ ਜੇ ਕਿਸੇ ਚੀਜ਼ ਦੀ ਕਮੀ ਰਹੀ ਲੈਕਿੰਗ ਦਾ ਵਿਲ ਟੂ ਇੰਪਲੀਮੈਂਟ ਇਟ 1996-97 ਤੱਕ ਪਹੁੰਚਦੇ ਆ ਯਾਸਰ ਅਰਾਫਾਤ ਔਰ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਰੇਬਿਨ ਉਹਨਾਂ ਨੇ ਸਮਝੌਤਾ ਕੀਤਾ ਓਸਲੋ ਅਵਾਰਡ ਉਹਨਾਂ ਨੂੰ ਨੋਬਲ ਪੀਸ ਪ੍ਰਾਈਜ਼ ਵੀ ਮਿਲਿਆ। ਹਾਲਾਂਕਿ ਉਹਦਾ ਮਰਡਰ ਕਰਤਾ ਇੱਕ ਜੂਇਸ਼ ਰਾਈਟ ਵਿੰਗਰ ਨੇ। ਯਾਸਰ ਅਰਾਫਾਤ ਦਾ ਇਹ ਕਿਹਾ ਜਾਂਦਾ ਹੈ ਕਿ ਮੋਸਾਦ ਨੇ ਕੈਮੀਕਲ ਵੈਪਨ ਨਾਲ ਐਂਡ ਕੀਤਾ ਜਿਵੇਂ ਭਾਈ ਅਵਤਾਰ ਸਿੰਘ ਖੰਡਾ ਨੂੰ ਮਾਰਿਆ ਗਿਆ ਔਰ ਗੱਲ ਉੱਥੇ ਚਲੀ ਗਈ। PLO ਕਮਜ਼ੋਰ ਹੋਈ ਹਮਾਸ ਖੜੀ ਹੋਈ ਈਰਾਨ ਨੇ ਬੈਕ ਕੀਤਾ। ਇਹ ਵੀ ਕਿਹਾ ਜਾਂਦਾ ਵੀ ਕਿਉਂਕਿ ਫਲਸਤੀਨ ਨੂੰ ਦੇਣਾ ਨਹੀਂ ਸੀ ਚਾਹੁੰਦੇ ਇਸ ਲਈ ਇਹਨਾਂ ਦੇ ਵੀ ਤਬਕਿਆਂ ਨੇ ਉਹਨੂੰ ਬੈਕ ਕਿਉਂਕਿ ਜਦੋਂ ਕੋਈ ਮੂਵਮੈਂਟ ਵਾਇਲੈਂਟ ਹੁੰਦੀ ਹੈ ਉਹਨੂੰ ਦਬਾਉਣਾ ਸੌਖਾ ਹੁੰਦਾ। ਸੋ ਸਾਡੀ ਪੋਜੀਸ਼ਨ ਇਸ ਦੇ ਉੱਤੇ ਬੜੀ ਕਲੀਅਰ ਹੈ। ਹੁਣ ਜਿਹੜੀ ਹਾਸੋਹੀਣੀ ਨਹੀਂ ਰਾਦਰ ਜਿਸ ਨੂੰ ਤੁਸੀਂ ਫਰਾਡੀਆ ਪੋਜੀਸ਼ਨ ਕਹੋ ਉਹ ਮੋਦੀ ਦੇ ਹਵਾਲੇ ਨਾਲ ਹੈ ਜਾਂ ਜਿਹੜੀ ਇੰਡੀਅਨ ਗੌਰਮੈਂਟ ਦੇ ਹਵਾਲੇ ਨਾਲ ਹੈ ਕਿ ਉਹ ਪਿਛਲੇ 10 ਦਿਨ ਤੋਂ ਕੋਈ ਦਿਨ ਐਸਾ ਨਹੀਂ ਹੈ ਉਹ ਇੰਨਾ ਮੋਦੀ ਦੀ ਬਿਆਨਬਾਜ਼ੀ ਜਾਂ ਉਹਨਾਂ ਦੇ ਈਵਨ ਮੰਦਰ ਬਨਾਰਸ ਦੇ ਮੰਦਰ 'ਚ ਆਰਤੀ ਕਰਦੇ ਆ ਪੰਡਤ ਜਿਹੜੇ ਨੇ ਉਹ ਜਿਹੜੇ ਇਜ਼ਰਾਈਲ ਦੇ ਉਹਦੀ ਨੈਤਨਯਾਹੂ ਦੀ ਲੰਮੀ ਉਮਰ ਮੰਗ ਰਹੇ ਨੇ ਹਵਨ ਕਰ ਰਹੇ ਨੇ ਦੂਸਰਾ ਕਰ ਰਹੇ ਨੇ। ਹੁਣ ਇੱਕ ਪਾਸੇ ਉਹੀ RSS ਜਿਹਦਾ ਆਈਕੋਨਿਕ ਹੈਡ ਉਹ ਹਿਟਲਰ ਨੂੰ ਮੰਨਦੇ ਨੇ ਉਹ ਗੋਲਵਲਕਰ ਹੋਏ ਹੈਡਗਵੇਅਰ ਹੋਏ ਕਿ ਜੀ ਜੋ ਹਿਟਲਰ ਨੇ ਸੋਲਿਊਸ਼ਨ ਘੱਟ ਗਿਣਤੀਆਂ ਦਾ ਕੱਢਿਆ ਉਹੀ ਅਸੀਂ ਕੱਢਾਂਗੇ ਵੀ ਜਾਂ ਤਾਂ ਤੁਸੀਂ ਹਿਟਲਰ ਦੇ ਨਾਲ ਹੋਵੋ ਜਾਂ ਇਹਨਾਂ ਵਿਚਾਰਿਆਂ ਦੇ ਨਾਲ ਹੋਵੋ ਜਿਨ੍ਹਾਂ ਨੂੰ ਤੁਹਾਨੂੰ ਤਰਸ ਆ ਰਿਹਾ। ਪਰ ਗੱਲ ਇਹ ਨਹੀਂ ਹੈ ਔਰ ਇਹ ਗੱਲ ਮੈਂ ਨਹੀਂ ਕਹਿੰਦਾ ਇਹ ਰਾਹੁਲ ਗਾਂਧੀ ਦੀ ਸਟੇਟਮੈਂਟ ਹੈ ਮੈਂ ਤਾਂ ਉਹਨੂੰ ਥੋੜ੍ਹੀ ਐਕਸਟੈਂਡ ਕੀਤਾ ਹੈ। PM ਮੋਦੀ ਮੋਰ ਕੰਸਰਨਡ ਅਬਾਊਟ ਇਜ਼ਰਾਈਲ ਦੈਨ ਮਨੀਪੁਰ
ਉਹਨੇ ਕਿਹਾ ਵੀ ਉਹ ਇੰਨਾ ਇਜ਼ਰਾਈਲ ਦੇ ਐਂ ਤਾਂ ਲੱਗਦਾ ਜਿਵੇਂ ਉਹੀ ਪ੍ਰਧਾਨ ਮੰਤਰੀ ਹੋਏ ਇਜ਼ਰਾਈਲ ਦਾ। ਅੱਛਾ ਜੋ ਮਨੀਪੁਰ 'ਚ ਹੋ ਰਿਹਾ, ਜਿੱਥੇ 2 ਜ਼ੋਨ ਬਣੇ ਹੋਏ ਨੇ, ਵਾਇਲੈਂਸ ਬਰਾਬਰ ਜਾਰੀ ਹੈ, ਵਿਚਕਾਰ ਫੌਜ ਹੈ, ਇੱਕ ਪਾਸੇ ਕੁੱਕੀ ਕਬੀਲਾ ਹੈ, ਦੂਸਰੇ ਪਾਸੇ ਮਾਈਟਾਈ ਕਬੀਲਾ ਹੈ। ਉਹ ਤਾਂ ਫਿਕਰ ਨਹੀਂ। ਅਸੀਂ ਤਾਂ ਕਸ਼ਮੀਰ ਦੇ ਹਵਾਲੇ ਨਾਲ ਵੀ ਇਹ ਕਹਿੰਦੇ ਹਾਂ ਕਿ ਭਾਈ ਉੱਥੇ ਜੋ ਚੱਲ ਰਿਹਾ, ਜੋ ਤੁਸੀਂ ਕਰ ਰਹੇ ਹੋ, ਪੰਜਾਬ ਦੇ ਵਿੱਚ ਜੋ ਤੁਸੀਂ ਕੱਲਾ ਪੰਜਾਬ 'ਚ ਮਾਰ ਮਰਾਈਆ ਨਹੀਂ ਤੁਸੀਂ ਕੀਤਾ, ਬਾਹਰ ਆ ਕੇ ਜੋ ਤੁਸੀਂ ਹਜ਼ਾਰਾਂ ਮੀਲ ਦੂਰ ਪਰਮਜੀਤ ਸਿੰਘ ਪੰਜਵੜ ਨੂੰ ਪਹਿਲਾਂ ਲਾਹੌਰ, ਫਿਰ ਬਰਮਿੰਗਮ 'ਚ ਅਵਤਾਰ ਸਿੰਘ ਖੰਡਾ, ਫਿਰ ਹਰਦੀਪ ਸਿੰਘ ਨਿੱਜਰ 13,000 ਮੀਲ ਦੂਰ ਆ ਕੇ ਤੁਸੀਂ ਮਾਰਿਆ। ਕਿ ਵੀ ਤੁਸੀਂ ਕਿਸ ਕਿਸਮ ਦੀਆਂ ਗੱਲਾਂ ਕਰ, ਇੱਕ ਪਾਸੇ ਤੁਸੀਂ ਇਜ਼ਰਾਈਲ ਦੀ ਹਮਾਇਤ ਨਾਲ ਕੀ ਸਾਬਤ ਕਰਨਾ ਚਾਹੁੰਦੇ। ਹਾਲਾਂਕਿ ਇਹ ਨਹੀਂ ਹੈ ਵੀ ਅਮਰੀਕਾ ਨੇ ਪਹਿਲਾਂ ਸੈਕਟਰੀ ਐਂਟੋਨੀ ਗਿਆ, ਉਹ 6 ਅਰਬ ਮੁਲਕਾਂ ਨੂੰ ਵੀ ਮਿਲਿਆ, ਹੁਣ ਬਾਈਡਨ ਦੀ ਟ੍ਰਿਪ ਵੀ ਪਲੈਨਡ ਹੈ। ਔਰ ਈਵਨ ਜਿਵੇਂ ਮੈਂ ਜ਼ਿਕਰ ਕੀਤਾ ਵੀ ਨਿਊਯਾਰਕ 'ਚ ਯਹੂਦੀਆਂ ਨੇ ਵੱਡਾ ਇੱਕ ਜਲੂਸ ਕੱਢਿਆ ਕਿ ਭਾਈ ਇਹ ਬੇਗੁਨਾਹ ਜਿਹੜੇ ਲੋਕ ਨੇ ਉੱਥੇ ਗਾਜ਼ਾ ਦੇ, ਤੁਸੀਂ ਬੰਬਾਰਡਮੈਂਟ ਤਾਂ ਕਰ ਰਹੇ ਹੋ 10 ਦਿਨਾਂ ਤੋਂ, 2300 ਬੰਦਾ ਮਾਰ ਦਿੱਤਾ ਹੈ, ਵੀ ਗਰਾਊਂਡ ਕਰੋਗੇ, ਪਾਣੀ ਕੱਟਿਆ ਹੋਇਆ ਹੈ, ਦੂਜਾ ਤੀਜਾ। ਸੋ ਇੱਕ ਪਾਸੇ ਉਹ ਫਿਕਰ ਵਾਲੇ ਲੋਕ ਨੇ ਕਿ ਭਾਈ ਜਿਹੜੇ ਬੇਗੁਨਾਹ ਨੇ, ਹਮਾਸ ਨਾਲ ਤੁਸੀਂ ਲੜਨਾ ਹੈ ਜੀ, ਸਦਕੇ ਲੜੋ, ਲੇਕਿਨ ਤੁਸੀਂ 1 ਮਿਲੀਅਨ ਲੋਕਾਂ ਨੂੰ 24 ਘੰਟੇ ਦਾ ਨੋਟਿਸ ਦਿੰਦੇ ਹੋ ਵੀ ਨਿਕਲ ਜਾਓ। ਉਹ 3-4 ਲੱਖ ਭੱਜਣਾ ਵੀ ਚਾਹੁੰਦੇ ਨੇ, ਰਾਹ 'ਚ ਉਹਨਾਂ ਦੇ ਉੱਤੇ ਫੇਰ ਬੰਬ ਡਿੱਗਦੇ ਨੇ। ਸੋ ਲੇਕਿਨ ਇਹ ਇੰਟਰਨੈਸ਼ਨਲ ਫਿਕਰ ਦੀ ਗੱਲ ਹੈ, ਤੁਸੀਂ ਆਪਣੇ ਲੋਕਾਂ ਨਾਲ ਕੀ ਵਿਹਾਰ ਕਰ ਰਹੇ ਹੋ ਔਰ ਤੁਸੀਂ ਪ੍ਰਚਾਰ ਕਿਸ ਕਿਸਮ ਦਾ ਕਰ ਰਹੇ ਹੋ। ਸੋ ਇਹਨੂੰ ਕਹਿੰਦੇ ਨੇ ਦੰਬਪੁਣਾ। ਹਿਪੋਕਰੇਸੀ ਵੀ ਹਲਕਾ ਸ਼ਬਦ ਪੈਂਦਾ। ਇਹ ਬਿਲਕੁਲ ਬੇਈਮਾਨਾਂ ਦਾ ਟੋਲਾ ਜਿਨ੍ਹਾਂ ਦਾ ਆਦਰਸ਼ ਹਿਟਲਰ ਹੈ, ਜਿਹੜੇ ਇਹੀ ਹੱਲ ਘੱਟ ਗਿਣਤੀਆਂ ਦਾ ਕੱਢਣਾ ਚਾਹੁੰਦੇ ਨੇ। ਇਹਨਾਂ ਦਾ ਕੋਈ ਇਜ਼ਰਾਈਲ 'ਚ ਮਾਰੇ ਗਏ ਬੇਗੁਨਾਹ ਨਾਲ ਵੀ ਕੋਈ ਲਾਗਾ ਦੇਗਾ ਨਹੀਂ। ਇਹ ਸਿਰਫ ਇਸ ਏਜੰਡੇ ਨੂੰ ਵਰਤ ਕੇ ਭਾਰਤ ਦੇ 20 ਕਰੋੜ ਮੁਸਲਮਾਨਾਂ ਦੇ ਜ਼ਖਮਾਂ ਦੇ ਉੱਤੇ ਵੀ ਲੂਣ ਛਿੜਕਦੇ ਨੇ ਲਗਾਤਾਰਤਾ ਨਾਲ। ਔਰ ਭਾਰਤੀ ਹਿੰਦੂਆਂ ਨੂੰ ਇਹ ਦੱਸ ਰਹੇ ਨੇ ਕਿ ਜੀ ਅਸੀਂ ਮੁਸਲਮਾਨਾਂ ਦੇ ਬਿਲਕੁਲ ਖਿਲਾਫ, ਭਾਵੇਂ ਉਹ ਇੰਡੀਆ ਦੇ ਮੁਸਲਮਾਨ ਨੇ, ਇਹਨਾਂ ਨੂੰ ਅਸੀਂ ਇੱਥੇ ਨਹੀਂ ਜੀਣ ਦੇਣਾ। ਤੇ ਜੇ ਫਲਸਤੀਨ ਜਾਂ ਦੂਜੇ ਦੇ ਮੁਸਲਮਾਨਾਂ ਦੇ ਉੱਤੇ ਕੋਈ ਜ਼ਬਰ ਵੀ ਹੁੰਦਾ ਤੇ ਅਸੀਂ ਜ਼ਬਰ ਕਰਨ ਵਾਲੇ ਦੇ ਨਾਲ ਹੈ। ਜਦੋਂ ਇਸ ਕਿਸਮ ਦੀ ਨੀਤੀ ਹੋਏਗੀ, ਇਨਸਾਨੀਅਤ ਦੀ ਥਾਂ ਫਿਰ ਕਿੱਥੇ? ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਣਾ ਵਿਊਅਰਸ ਦੇ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਔਰ ਰਾਣਾ ਆਬਿਦ ਜੀ ਆਏ ਨੇ, ਪਹਿਲਾਂ ਹੀ ਆਪਾਂ ਸਭ ਦਾ ਸ਼ੁਕਰੀਆ ਅਦਾ ਕਰ ਦਿੰਦੇ ਹਾਂ, ਤੁਸੀਂ ਆਪਣੇ ਜਿਹੜੇ ਮੈਸੇਜ ਸਾਨੂੰ ਲਿਖੇ ਨੇ। ਸੋ ਰਾਣਾ ਆਬਿਦ ਜੀ ਕਹਿੰਦੇ ਨੇ ਕਿ डॉक्टर साहब लास्ट 50 ईयर्स से जो फ़लस्तीनी पर जुल्म हो रहा है उस पर कोई वेस्टर्न जो कंट्री है नहीं बोलता, जुल्म की भी कोई हद होती है। और कहते इंडिया भी तो इजराइल की पॉलिसी फॉलो कर रहा है। जी आबिद साहब, ਅਸੀਂ ਅਖੀਰਲੇ ਪਾਰਟ 'ਚ ਇਸ ਦਾ ਜ਼ਿਕਰ ਕੀਤਾ। ਹਾਂਜੀ। ਸੋ ਇਸੇ ਤਰ੍ਹਾਂ ਮੈਸੇਜ ਆਏਗਾ ਸਾਡੇ ਕੋਲ। ਲਖਵਿੰਦਰ ਸਿੰਘ ਔਲਖ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਗੁਰੂ ਸਾਹਿਬ ਖਾਲਸਾ ਜ਼ਿੰਦਾਬਾਦ, ਆਜ਼ਾਦ ਪੰਜਾਬ, ਖੁਸ਼ਹਾਲ ਪੰਜਾਬ। ਐਂਡ ਇਸੇ ਤਰ੍ਹਾਂ ਮੈਸੇਜ ਆਏਗਾ ਸਤਨਾਮ ਸਿੰਘ ਜੀ ਕਹਿੰਦੇ ਨੇ ਕਿ 2 ਲੱਖ ਹੋਣ ਤੇ 2 ਕਰੋੜ ਵਧਾਈਆਂ, ਮੁਬਾਰਕਾਂ ਜਿਹੜੇ ਆਪਣੇ। ਸੋ ਨਾਈਸ, ਥੈਂਕ ਯੂ। ਹਾਂਜੀ। ਸੋ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਆਏਗਾ ਹਾਂਜੀ ਨਿਰਮਲ ਸੰਦਰ ਜੀ ਦਾ, ਇਹ ਕਹਿੰਦੇ ਪੰਜਾਬ ਆਲ ਪ੍ਰੋਬਲਮਸ ਹੱਲ, ਖਾਲਿਸਤਾਨ ਵੀਰੋ ਜਾਗੋ, ਵੋਟਾਂ ਪਾ ਕੇ ਖਾਲਿਸਤਾਨ ਬਣਾਵੋ, ਖਾਲਿਸਤਾਨ ਜ਼ਿੰਦਾਬਾਦ, ਸਿੱਖ ਫੋਰ ਜਸਟਿਸ ਜ਼ਿੰਦਾਬਾਦ, ਉਸਮੀ ਟੀਮ ਜ਼ਿੰਦਾਬਾਦ, ਪੰਜਾਬ ਟੀਵੀ ਰਿਫੋਰ ਜ਼ਿੰਦਾਬਾਦ ਉਹਨਾਂ ਨੇ ਕਿਹਾ। ਔਰ ਕੁਲਜੀਤ ਸਿੰਘ ਮੋਮੀ ਜੀ ਕਹਿੰਦੇ ਨੇ ਕਿ ਬਿਲਕੁਲ ਸਹੀ ਡਾਕਟਰ ਸਾਹਿਬ ਨੇ ਕਿਹਾ। ਔਰ ਇਸੇ ਤਰ੍ਹਾਂ ਸੁਖਵਿੰਦਰ ਸਿੰਘ ਹਰੇ ਹਮੇਸ਼ਾ ਹੀ ਖਾਲਿਸਤਾਨ ਜ਼ਿੰਦਾਬਾਦ ਔਰ ਐਂਡ ਸਾਨੂੰ ਫਤਿਹ ਵੀ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਮੈਸੇਜ ਆਏਗਾ ਸਾਡੇ ਕੋਲ ਮੁਬਸ਼ਰ ਆਰਿਫ ਸ਼ੀਰਾਂ ਦਾ, ਇਹ ਕਹਿੰਦੇ ਨੇ ਕਿ ਆਈ ਸਪੋਰਟ ਆਵਰ ਖਾਲਿਸਤਾਨੀ ਬ੍ਰਦਰਸ ਐਂਡ ਸਿਸਟਰਸ, ਲਵ ਯੂ ਫਰੋਮ ਪਾਕਿਸਤਾਨ, ਦੀ ਸਿਟੀ ਆਫ ਗੁਰੂ ਨਾਨਕ। ਵਾਹ ਜੀ ਵਾਹ, ਸੋ ਨਾਈਸ। ਐਂਡ ਇਸੇ ਤਰ੍ਹਾਂ ਸਾਡੇ ਕੋਲ ਸਾਡੇ ਨਾਲ ਜੁੜੇ ਹੋ। ਹਾਂਜੀ। ਆਰਡੀਪੀ ਜੀ ਕਹਿੰਦੇ ਨਹੀਂ ਇੱਕ ਮਿੰਟ, ਇਹਨਾਂ ਦਾ ਮੈਸੇਜ ਵਰਿਆਮ ਜੀ ਕਹਿੰਦੇ ਨੇ ਕਿ ਪਲੀਜ਼ ਡਾਕਟਰ ਸਾਹਿਬ ਲਿਵ ਪੰਜਾਬ ਇਨ ਪੀਸ, ਯੂ ਗਾਇਜ਼ ਆਰ ਵੈਲ ਸੈਟਲਡ, ਪਲੀਜ਼ ਥਿੰਕ ਅਬਾਊਟ ਅਦਰਸ ਹੂ ਵਰ aspirant for Canada visa and have not got because of your propaganda। ਵਰਿਆਮ ਕੁਮਾਰ ਜੀ, ਤੁਸੀਂ ਪਤਾ ਨਹੀਂ ਪੰਜਾਬ 'ਚ ਤਾਂ ਨਹੀਂ ਹੋਣੇ, ਇੱਥੇ ਬੈਠੇ ਆ ਤੁਸੀਂ ਐਮਬੈਸੀ ਔਰ ਕੌਂਸਲੇਟਾਂ ਦੇ ਆਈਡੀਆ ਨੂੰ ਪ੍ਰੀਚ ਕਰ ਰਹੇ ਹੋ। ਅਸੀਂ ਕੋਈ ਮੂੰਹ ਨਹੀਂ ਮੰਗਦੇ, ਅਸੀਂ ਉਹੀ ਹੱਕ ਮੰਗਦੇ ਆ ਜੋ ਯੂਨਾਈਟਿਡ ਨੇਸ਼ਨ ਚਾਰਟਰ 'ਚ ਹੈ ਕਿ ਭਾਈ ਲੋਕਾਂ ਨੂੰ ਇਹ ਹੱਕ ਹੋਏ। ਜੇ ਤੁਹਾਨੂੰ ਲੱਗਦਾ ਵੀ ਪੰਜਾਬ 'ਚ ਲੋਕ ਬੜੇ ਆਰਾਮ ਨਾਲ ਗੁਲਾਮੀ ਇੰਜੋਏ ਕਰ ਰਹੇ ਨੇ ਤਾਂ ਫਿਰ ਇਹ ਕੰਡਾ ਕੱਢ ਲਓ, ਫਾਈਨਲੀ ਰੈਫਰੈਂਡਮ ਦਾ ਹੱਕ ਦਿਓ ਲੋਕਾਂ ਨੂੰ। ਫਿਰ ਤੁਸੀਂ ਵੀ ਚੈਨ ਨਾਲ ਬੈਠੋ, ਅਸੀਂ ਵੀ ਆਪਣੇ ਆਰਾਮ ਨਾਲ ਬੈਠਾਂਗੇ। ਪਰ ਇਸ ਕਿਸਮ ਦਾ ਜਿਹੜਾ ਹੈ
ਇਸ ਪਲੇਟਫਾਰਮ ਤੇ ਆ ਕੇ ਡਿਸਟਰੈਕਟ ਕਰਨ ਦੀ ਕੋਸ਼ਿਸ਼ ਨਾ ਕਰੋ। ਜੀ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵੀ ਆਏ ਨੇ, ਕਹਿੰਦੇ ਟੀਵੀ 84 ਦੇ ਸਮੁੱਚੇ ਪਰਿਵਾਰ ਨੂੰ ਪਿਆਰ ਸਤਿਕਾਰ ਸਾਥ ਗੱਜ-ਬੱਜ ਕੇ ਬੁਲਾਈ ਗਈ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਪ੍ਰਾਪਤ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜ਼ਿੰਦਾਬਾਦ ਕਿਹਾ ਉਹਨਾਂ ਨੇ। ਔਰ ਇਸੇ ਤਰ੍ਹਾਂ ਚੀਮਾ ਜੀ ਕਹਿੰਦੇ ਗੁਰਫਤਿਹ ਆਮ ਸੋ pleased to meet you during your visit yesterday during your Canadian visit। ਚੀਮਾ ਸਾਹਿਬ ਬਹੁਤ-ਬਹੁਤ ਸ਼ੁਕਰੀਆ, ਮੈਨੂੰ ਵੀ ਤੁਹਾਨੂੰ ਮਿਲ ਕੇ ਖੁਸ਼ੀ ਹੋਈ ਔਰ ਸਾਰੇ ਵੀਰਾਂ ਭੈਣਾਂ ਨੂੰ। ਅਜੇ ਵੀ ਪਿਛਲੇ ਹਾਲਾਂ ਸਵੇਰ ਦਾ ਮੈਂ ਆਇਆ ਹੋਇਆ, ਨੂਨ ਵਾਪਸ ਆਇਆ, ਪਰ ਅਜੇ ਟੋਰਾਂਟੋ ਦਾ ਪਿਆਰ ਜਿਹੜਾ ਉਸ ਦੇ ਝੂਲੇ ਸਰੂਰ ਚੜਿਆ ਹੋਇਆ। ਖਾਲਸਾ ਦੇਸ਼ ਪੰਜਾਬ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਮੈਸੇਜ ਸਾਡੇ ਕੋਲ ਜਤਿੰਦਰ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਜੀ ਨੀਰਮ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਜਦੋਂ ਆਪ ਜੀ ਦਾ ਪ੍ਰੋਗਰਾਮ ਲਗਾਇਆ ਤੇ ਪ੍ਰੀਤੀ ਮੈਨੂੰ ਕਹਿਣ ਲੱਗੀ ਕੱਲ ਇਸ ਵਕਤ ਡਾਕਟਰ ਸਾਹਿਬ ਨੂੰ ਗੁਰਦੁਆਰਾ ਸਾਹਿਬ ਅਸੀਂ ਸੁਣ ਰਹੇ ਸੀ। ਹਾਂ ਨਹੀਂ ਵੀਰ ਜਤਿੰਦਰ ਸਿੰਘ ਜਿਹੜੇ ਨੇ ਸੈਚਰਡੇ ਦੇ ਪ੍ਰੋਗਰਾਮ 'ਚ ਆਏ, ਪਿਆਰ ਨਾਲ ਮਿਲੇ। ਇਹਨਾਂ ਦੀ ਬੇਟੀ ਹੈ ਪ੍ਰੀਤੀ, ਫਿਲਾਸਫਰ ਬੱਚੀ। ਮੈਂ ਤਾਂ ਉਹਨਾਂ ਨੂੰ ਪੁੱਛਦਾ ਹੀ ਇਹ ਹੈ ਕਿ ਭਾਈ ਸਾਡੀ ਫਿਲਾਸਫਰ ਬੇਟੀ ਦਾ ਕੀ ਹਾਲ ਹੈ। ਉਹਦਾ ਕੱਲ ਕੋਈ ਟੈਸਟ ਵਗੈਰਾ ਸੀ, ਉਹ ਨਹੀਂ ਆ ਸਕੀ ਪਰਸੋਂ। ਹਾਂਜੀ ਬਹੁਤ ਚੰਗਾ ਲੱਗਦਾ ਹੈ। ਸਾਰਾ ਹੀ ਪਰਿਵਾਰ ਪੰਥਕ ਹੈ ਔਰ ਬਹੁਤ ਜ਼ਿਆਦਾ ਜਿੱਥੇ ਟੀਵੀ 84 ਨਾਲ ਜੁੜੇ ਨੇ, ਪੰਥ ਨਾਲ ਜੁੜੇ ਹੋਏ ਨੇ। ਬਿਲਕੁਲ ਬਹੁਤ ਬਹੁਤ ਸ਼ੁਕਰੀਆ ਵੀਰ ਜਤਿੰਦਰ ਸਿੰਘ। ਹਾਂਜੀ SSK ਟਰਕਿੰਗ ਕਹਿੰਦੇ ਡਾਕਟਰ ਸਾਹਿਬ ਯੂ ਹੈਜ਼ ਬੀਨ ਬੈਕਬੋਨ ਆਫ ਖਾਲਸਾ ਮੂਵਮੈਂਟ। ਅਸੀਂ ਤਾਂ ਜਾਗਤੇ ਰਹੋ ਕਰਨ ਵਾਲੇ ਆ। ਬੈਕਬੋਨ ਤਾਂ ਪੰਥ ਦੀ ਸਤਿਗੁਰੂ ਆਪ ਨੇ ਔਰ ਉਹਨਾਂ ਨੇ ਖਾਲਸੇ ਨੂੰ ਬੇਕਰੇ ਨਹੀਂ ਰਹਿਣ ਦੇਣਾ। ਬਹੁਤ ਬਹੁਤ ਸ਼ੁਕਰੀਆ, ਕੰਪਲੀਮੈਂਟ। ਹਾਂਜੀ ਪ੍ਰਿਤਪਾਲ ਸਿੰਘ ਸ਼ੀਨਾ ਜੀ ਕਹਿੰਦੇ ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਸਦਾ ਆਪ ਜੀ ਦੇ ਸੰਗ ਹੈ, ਤੁਸੀਂ ਸੱਚਾਈ ਬਿਆਨ ਕਰਦੇ ਹੋ। ਵਾਹਿਗੁਰੂ ਜੀ ਤੰਦਰੁਸਤੀ ਰੱਖੇ, ਖਾਲਸਾ ਜਲਦੀ ਹੋਂਦ ਵਿੱਚ ਆਵੇ। ਸ਼ੀਨਾ ਸਾਹਿਬ ਬਹੁਤ ਬਹੁਤ ਸ਼ੁਕਰੀਆ, ਤੁਸੀਂ ਵੀ ਸਾਡੇ ਰੈਗੂਲਰ ਵਿਊਅਰ ਔਰ ਤੁਹਾਡੀ ਹਮੇਸ਼ਾ ਹੌਸਲੇ ਵਾਲੀ ਕਾਮੈਂਟਰੀ ਹੁੰਦੀ ਹੈ। ਹਾਂਜੀ ਫਿਲ ਜੀ ਕਹਿੰਦੇ ਡਾਕਟਰ ਸਾਹਿਬ ਨੀਲਮ ਦੀਦੀ ਜੀ ਐਕਸਲੈਂਟ ਕਹਿੰਦੇ representation of Punjabi women nowadays। Punjabi vloggers on YouTube make video of Punjabi women doing strange dances just to earn YouTube ਕਹਿੰਦੇ money। ਹਾਂਜੀ ਬਹੁਤ ਸ਼ੁਕਰੀਆ। ਸਾਡੀ ਕੋਸ਼ਿਸ਼ ਇਹ ਹੈ ਕਿ ਭਾਈ ਅਸੀਂ ਜਿਹੜਾ ਠੀਕ ਤਹਿਜ਼ੀਬ ਹੈ ਪੰਜਾਬ ਦੀ ਧਰਤੀ ਦੀ, ਉਹਦੇ 'ਚ ਸਿੱਖ ਹਿੰਦੂ ਮੁਸਲਮਾਨ ਮੈਟਰ ਨਹੀਂ ਕਰਦਾ। ਸਾਡੀ ਧਰਤੀ ਦੀ ਇੱਕ ਤਹਿਜ਼ੀਬ ਰਹੀ ਔਰ ਅਨਫੋਰਚੂਨੇਟਲੀ ਇਸ ਵੈਸਟਰਨ ਪ੍ਰਭਾਵ ਥੱਲੇ ਔਰ ਜਿਵੇਂ ਕਿਹਾ ਕਿ ਵੀ ਇਹ ਜਿਹੜਾ ਰੀਲ ਬਣਾਉਣ ਦਾ ਸਿਸਟਮ ਹੈ YouTube ਤੇ ਪੈਸੇ ਬਣਾਉਣ ਦੇ ਨਾਂ ਥੱਲੇ, ਸੋ ਸ਼ਰਮ ਹਿਆ ਸਭ ਛਿੱਕੇ ਤੇ ਟੰਗ ਕੇ ਪੈਸੇ ਬਣਾਉਣ ਦਾ ਧੰਦਾ ਚੱਲ ਰਿਹਾ। ਸਤਿਆ ਦਰਸ਼ਨ ਜੀ ਕਹਿੰਦੇ ਨੇ ਕਿ ਖਾਲਸਾ ਜੀ ਫੇਕ ਮੈਸਿਵ ਰਿਪੋਰਟਿੰਗ ਕਰਦਾ ਹੈ ਹਿੰਦੂਤਵਾ IT ਸੈੱਲ ਵਾਲੇ, ਸੋ ਵੀ ਨੀਡ ਆਵਰ ਓਨ IT ਸੈੱਲ ਆਫ 6। ਦੇਖੋ ਅਸੀਂ ਤਾਂ ਜਿੰਨੇ ਕੁ ਸਾਡੇ ਕੋਲ ਸਾਧਨ ਨੇ ਅਸੀਂ ਉਹਨਾਂ ਦੇ IT ਸੈੱਲ ਦਾ ਹੀ ਮੂੰਹ ਭੰਨਦੇ ਹਾਂ, ਪਰ ਜਿੱਥੇ ਸਾਡੇ ਵੀਰ ਭੈਣਾਂ ਨੇ ਉਹਨਾਂ ਨੂੰ ਆਪਣੇ ਤੌਰ ਤੇ ਵੀ ਐਫਰਟ ਕਰਨ ਦੀ ਲੋੜ ਹੈ। ਹਾਂਜੀ ਹੁਣ ਤੁਸੀਂ ਆਪਣਾ ਫੇਸਬੁੱਕ ਤੇ ਮੈਸੇਜ ਲਾ ਲਓ ਜੀ। ਸਾਡੇ ਫੇਸਬੁੱਕ ਦੇ ਉੱਤੇ ਕਾਫੀ ਮੈਸੇजेस ਨੇ। ਅਸੀਂ ਇੱਕ ਗੁਜ਼ਾਰਿਸ਼ ਵੀ ਕਰਦੇ ਹੀ ਹੈ ਕਿ ਜਿਹੜੇ ਸਾਡੇ ਵੀਰ ਹਾਲਾਂ ਬਹੁਤ ਵਿਚਾਰਵਾਨ ਨੇ, ਉਹ ਸਿਰਫ ਇੱਕ ਮੈਸੇਜ ਲਿਖਣ ਔਰ ਉਹ ਵੀ ਕੋਸ਼ਿਸ਼ ਹੋਏ ਵੀ ਬਹੁਤ ਲੰਮਾ ਨਾ ਹੋਏ। ਹਾਂ ਜੇ ਉਹਨਾਂ ਦੇ ਕੋਲ ਆਈਡੀਆਜ਼ ਕਿਸੇ ਇਸ਼ੂ ਦੇ ਉੱਤੇ ਨੇ ਤੇ ਉਹ ਸਾਨੂੰ ਰੈਗੂਲਰ ਈਮੇਲ ਲਿਖਣ। ਅਸੀਂ ਉਹਨੂੰ ਫੁੱਲ ਫਲੈਜਡ ਸੈਗਮੈਂਟ ਦਾ ਹਿੱਸਾ ਬਣਾਉਂਦੇ ਹਾਂ ਆਲਵੇਜ਼, ਜਿਹੜਾ ਸਾਨੂੰ ਲੱਗਦਾ ਵੀ ਰੈਲੇਵੈਂਟ ਪੁਆਇੰਟਸ ਹੁੰਦੇ ਨੇ। ਸੋ ਅਸੀਂ ਬਾਕੀ ਹਰ ਇੱਕ ਨੂੰ ਵਕਤ ਦੇਣਾ ਚਾਹੁੰਦੇ ਹਾਂ। ਸੋ ਅਸੀਂ ਜਿਹਨਾਂ ਦੇ ਇੱਕ ਤੋਂ ਜ਼ਿਆਦਾ ਮੈਸੇजेस ਨੇ, ਅਸੀਂ ਸਿਰਫ ਇੱਕ ਮੈਸੇਜ ਨੂੰ ਹੀ ਪੜਾਂਗੇ ਤਾਂ ਕਿ ਇਨ ਫਿਊਚਰ ਵੀ ਇਹ ਇੱਕ ਪੈਮਾਨਾ ਸੈੱਟ ਹੋਏ। ਸੋਹਣ ਸਿੰਘ ਮਾਇਲ, ਅਰਜਨ ਸਿੰਘ ਉਹਨਾਂ ਨੇ ਫਤਿਹ ਬੁਲਾਈ ਹੈ। ਰਾਣੂ ਕਹਿੰਦੇ ਨੇ ਡਾਕਟਰ ਸਾਹਿਬ ਕਦੇ ਸਿਮਰਨਜੀਤ ਸਿੰਘ ਮਾਨ ਤੇ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਦੀ ਸੱਚਾਈ ਬਾਰੇ ਵੀ ਬੋਲੋ ਤੇ ਸਿਮਰਨਜੀਤ ਦੀਆਂ ਤੇ ਉਸਦੇ ਪਰਿਵਾਰ ਦੀਆਂ ਗੱਦਾਰੀਆਂ ਬਾਰੇ ਵੀ ਦੱਸੋ। ਰਾਣੂ ਜੀ ਮੇਰਾ ਖਿਆਲ ਹੈ ਤੁਸੀਂ ਜਾਂ ਤਾਂ ਪ੍ਰੋਗਰਾਮ ਨਾਲ ਨਵੇਂ ਜੁੜੇ ਹੋ ਤੇ ਜਾਂ ਤੁਸੀਂ ਸੁਣ ਕੇ ਵੀ ਅਣਸੁਣਿਆ ਕਰਦੇ ਹੋ। ਅਸੀਂ ਹਮੇਸ਼ਾ ਹੀ ਜਿਹੜੇ ਵੀ ਪੰਥ ਦਾ ਸਰ ਸਿਮਰਨਜੀਤ ਸਿੰਘ ਮਾਨ ਹੋਣ, ਅੰਮ੍ਰਿਤਪਾਲ ਸਿੰਘ ਹੋਣ, ਇਸ਼ੂ ਬੇਸਡ ਗੱਲ ਹੁੰਦੀ ਹੈ। ਅਸੀਂ ਨਾ ਤਾਂ ਕਿਸੇ ਦੀ ਜਿਹੜੀ ਹੈ ਕਰੈਕਟਰ ਅਸੈਸੀਨੇਸ਼ਨ 'ਚ ਯਕੀਨ ਰੱਖਦੇ ਹਾਂ ਤੇ ਨਾ ਕਿਸੇ ਦੀ ਬੇਮਤਲਬ ਤਾਰੀਫ 'ਚ ਜਿਹੜਾ ਉਹ ਯਕੀਨ ਰੱਖਦੇ। ਨਵਤੇਜ ਸਿੰਘ, ਦਵਿੰਦਰ ਸੰਧੂ, ਜਗਰਾਜ ਸਿੰਘ ਸਿੱਧੂ ਉਹਨਾਂ ਦੀ ਨੇ ਸਭ ਨੇ ਫਤਿਹ ਬੁਲਾਈ ਹੈ। ਗੁਰਫਤਿਹ ਜੀ। ਕਿਰਪਾਲ ਸਿੰਘ ਚੀਮਾ ਉਹਨਾਂ ਦੀ ਲਿਖਤ ਹੈ ਖਾਲਸਾਈ ਸੋਚ ਤੇ ਸ਼ਕਤੀ। ਸਰਕਾਰ ਨੂੰ ਸੈਕੂਲਰ, ਸ਼ਕਤੀਹੀਨ ਤੇ ਰਾਸ਼ਟਰੀ ਸਿੱਖ ਪ੍ਰਵਾਨ ਹੈ,
ਪਰ ਪੂਰਨ ਖਾਲਸਾਈ ਰਹਿ ਤੇ ਸਿੱਖੀ ਸੋਚ ਵਾਲਾ ਸ਼ਕਤੀਵਾਨ ਗੁਰਸਿੱਖ ਪ੍ਰਵਾਨ ਨਹੀਂ ਹੈ। ਇਹ ਬਿਲਕੁਲ ਠੀਕ ਫਰਮਾਇਆ ਤੁਸੀਂ। ਸਰਕਾਰ ਇਸੇ ਕਰਕੇ ਤੁਹਾਡੀ ਸ਼ਕਤੀਸ਼ਾਲੀ ਸਿੱਖ ਸੋਚ ਤੇ ਤੁਹਾਡੀ ਖਾਲਸਾਈ ਪਹਿਚਾਨ ਖੰਡੇ ਨੂੰ ਆਪਣੇ ਸੰਵਿਧਾਨ ਵਿੱਚ ਸਮੇਟਣ ਦੀ ਕੋਸ਼ਿਸ਼ ਬੇਕਾਰ ਹੋਣ ਤੋਂ ਬਾਅਦ ਤੁਹਾਨੂੰ ਅਲੱਗ ਖਾਲਿਸਤਾਨੀ ਨਾਮ ਦੇ ਕੇ ਇਹ ਕਹਿਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਤੁਸੀਂ ਸਾਡੇ ਨਾਲੋਂ ਵੱਖਰੀ ਪਹਿਚਾਨ ਕਿਉਂ ਹੋ। ਮਤਲਬ ਤੁਸੀਂ ਗਲਤ ਹੋ ਜੇ ਤੁਸੀਂ ਸਾਡੀ ਮੁੱਖ ਧਾਰਾ ਤੋਂ ਆਪਣੀ ਅਲੱਗ ਆਜ਼ਾਦ ਤੇ ਸਿੱਖੀ ਹੋਂਦ ਨੂੰ ਮੰਨਦੇ ਹੋ। ਸਰਕਾਰ ਨੂੰ ਤਕਲੀਫ ਤੁਹਾਡੀ ਵੱਖਰੀ ਆਜ਼ਾਦ ਹਸਤੀ, ਖਾਲਸਾਈ ਪਹਿਚਾਨ ਤੇ ਸਿੱਖੀ ਰਾਜ ਦੀ ਸੋਚ ਤੋਂ ਹੈ। ਇਸੇ ਕਰਕੇ ਸਰਕਾਰ ਵਾਰ-ਵਾਰ ਆਪਣੇ ਡਰ ਨੂੰ ਵੱਖਵਾਦ, ਅੱਤਵਾਦ ਤੇ ਖਾਲਿਸਤਾਨ ਦੇ ਨਾਮ ਨਾਲ ਜੋੜ ਕੇ ਖਾਲਸਾਈ ਤੇ ਸਿੱਖੀ ਸੋਚ ਵਾਲੇ ਗੁਰਸਿੱਖਾਂ ਤੇ ਜ਼ੁਲਮ ਕਰਦੀ ਆ ਰਹੀ ਹੈ। ਬਿਲਕੁਲ ਠੀਕ ਤੁਸੀਂ ਫਰਮਾਇਆ। ਸਰਕਾਰ ਨੂੰ ਤਕਲੀਫ ਤੁਹਾਡੀ ਵੱਖਰੀ ਪਰ ਸੱਚੀ ਸੁੱਚੀ ਰਹਿਤ ਮਰਿਆਦਾ ਤੇ ਗੁਰੂ ਬਖਸ਼ੀ ਫਤਿਹ ਤੇ ਚੜ੍ਹਦੀ ਕਲਾ ਵਾਲੀ ਅਰਦਾਸ ਤੋਂ ਹੈ, ਜਿਸ ਵਿੱਚ ਉਹ ਆਪਣੇ ਰਾਜਸੀ ਹੋਂਦ ਤੇ ਕੁਰਬਾਨੀਆਂ ਭਰੇ ਇਨਕਲਾਬੀ ਇਤਿਹਾਸ ਨੂੰ ਯਾਦ ਕਰਕੇ ਆਉਣ ਵਾਲੇ ਸਮੇਂ ਦੀਆਂ ਚੁਣੌਤੀਆਂ ਵਾਸਤੇ ਆਪਣੇ ਆਪ ਨੂੰ ਤਿਆਰ ਕਰਦਾ ਹੈ। ਸ਼ਾਇਦ ਇਸੇ ਕਰਕੇ ਡੇਰੇਦਾਰ ਤੇ ਕੁਝ ਬਾਬੇ ਇਸ ਖਾਲਸਾਈ ਸੋਚ ਤੇ ਸੰਕਲਪ ਦੀ ਗੱਲ ਨਾ ਕਰਕੇ ਇੱਕ ਨਕਲੀ ਜਿਹਾ ਰਾਸ਼ਟਰੀ ਸਿੱਖ ਪੈਦਾ ਕਰਕੇ ਸਰਕਾਰ ਦੀ ਸਿੱਧੇ ਤਰੀਕੇ ਨਾਲ ਮਦਦ ਕਰਦੇ ਹਨ। ਇਹਦੇ ਚ ਮੈਂ ਕੁਝ ਵੀ ਐਡ ਨਹੀਂ ਕਰ ਸਕਦਾ ਕਿਉਂਕਿ ਅੱਖਰ ਇਹ ਸੱਤ ਹੈ। ਤੇ ਅਖੀਰ ਚ ਉਹਨਾਂ ਨੇ ਕਿਹਾ, ਆਖਰ ਵਿੱਚ ਸਰਕਾਰ ਦਾ ਕਿਸਾਨਾਂ ਨੂੰ ਖਾਲਿਸਤਾਨੀ ਕਹਿਣਾ ਵੀ ਇਸੇ ਗੱਲ ਤੇ ਮੋਹਰ ਹੈ ਕਿ ਤੁਹਾਡੇ ਵਾਸਤੇ ਇਸ ਦੇਸ਼ ਵਿੱਚ ਕੋਈ ਜਗ੍ਹਾ ਨਹੀਂ ਹੈ, ਕਿਉਂਕਿ ਤੁਸੀਂ ਆਪਣੀ ਵੱਖਰੀ ਖਾਲਸਾਈ ਸੋਚ, ਸਿਧਾਂਤ, ਰਾਜ ਦੇ ਸੰਕਲਪ ਤੇ ਆਜ਼ਾਦ ਚਿੰਨ੍ਹ ਖੰਡੇ ਦੀ ਹੋਂਦ ਨੂੰ ਮੰਨਦੇ ਹੋ। ਤੇ ਕੌੜਾ ਸੱਚ ਇਹ ਹੈ ਕਿ ਅਗਰ ਤੁਸੀਂ ਇਹ ਸਾਰਾ ਕੁਝ ਛੱਡ ਕੇ ਰਾਸ਼ਟਰੀ ਗੁਲਾਮੀ ਕਬੂਲ ਕਰ ਲਓ ਤਾਂ ਸਰਕਾਰ ਅੱਜ ਤੁਹਾਨੂੰ ਸ਼ੂਦਰ ਦੇ ਰੂਪ ਵਿੱਚ ਕਬੂਲ ਕਰ ਲਏਗੀ। ਜੇ ਤੁਸੀਂ ਸਭ ਐਕਸੈਪਟ ਵੀ ਕਰੋਗੇ ਤੁਸੀਂ ਸ਼ੂਦਰ ਹੀ, ਗੁਲਾਮ ਤਾਂ ਹੋਈ ਔਰ ਰੁਤਬਾ ਤੁਹਾਡਾ ਤੁਹਾਨੂੰ ਉਹ ਸ਼ੂਦਰ ਐਕਸੈਪਟ ਕਰ ਲੈਣਗੇ। ਇਹ ਸਾਰਾ ਕੁਝ ਤੁਹਾਡੀ ਇਲਾਹੀ ਆਜ਼ਾਦ ਕੁਰਬਾਨੀਆਂ ਭਰੀ ਇਨਕਲਾਬੀ ਇਤਿਹਾਸ ਤੇ ਰਾਜਸੀ ਖਾਲਸਾਈ ਸੋਚ ਨੂੰ ਖਤਮ ਕਰਨ ਦਾ ਸਰਕਾਰ ਦਾ ਵੱਡਾ ਛੜਯੰਤਰ ਹੈ। ਸਿੱਖੋ ਹੁਣ ਜਾਗੋ ਭਾਈ ਜਾਗੋ। ਅੱਗੇ ਵੀ ਉਹਨਾਂ ਦੇ 2-3 ਮੈਸੇਜ ਨੇ ਪਰ ਮੈਂ ਹੁਣ ਕਮਲ ਸਿੰਘ ਹੋਰਾਂ ਦੇ ਮੈਸੇਜ ਤੇ ਜਾ ਰਿਹਾ ਕਿ ਰਾਹੁਲ ਗਾਂਧੀ ਸ਼ਾਇਦ ਗੁਪਤ ਤੌਰ ਤੇ ਗੁਰੂ ਸਾਹਿਬ ਤੇ ਆਪਣੇ ਪਰਿਵਾਰ ਦੇ ਕੀਤੇ ਕੁਕਰਮਾਂ ਦੀ ਮਾਫੀ ਮੰਗਦਾ ਹੋਵੇ ਤੇ ਅਸੀਂ ਕਹਿੰਦੇ ਹਾਂ ਗੁਰੂ ਸਾਹਿਬ ਉਸ ਨੂੰ ਸਮਤ ਬਖਸ਼ਣ ਤੇ ਅਗਲਾ ਗੋਰਬਾਚਵ ਬਣਾਉਣ। ਇਹ ਮੈਂ ਇਸ ਲਈ ਕਿਹਾ ਕਿਉਂਕਿ ਕੁਝ ਬੁੱਧੀਜੀਵੀ ਕਹਿ ਰਹੇ ਸੀ ਕਿ ਜਦੋਂ ਟਰੂਡੋ ਦੇ ਬਿਆਨ ਤੋਂ ਬਾਅਦ ਭਾਰਤ ਦਾ ਸਾਰਾ ਸਰਕਾਰੀ ਤੰਤਰ ਤੇ ਮੀਡੀਆ ਸਿੱਖਾਂ ਖਿਲਾਫ ਭੁਗਤ ਰਿਹਾ ਸੀ, ਐਨ ਉਸ ਵੇਲੇ ਬਿਨਾਂ ਕਿਸੇ ਬਿਆਨ ਦਿੱਤੇ ਤੇ ਬਿਨਾਂ ਕਿਸੇ ਨੇਤਾ ਨੂੰ ਨਾਲ ਲਏ ਰਾਹੁਲ ਦਾ ਗੁਰੂ ਘਰ ਸੇਵਾ ਕਰਨ ਆਉਣਾ ਸਿੱਖਾਂ ਨੂੰ ਦਿੱਤੀ ਗੁਪਤ ਸਪੋਰਟ ਸੀ, ਜਿਸ ਨੂੰ ਸਿੱਖ ਸਮਝ ਨਹੀਂ ਸਕੇ। ਤੁਹਾਨੂੰ ਕੀ ਲੱਗਦਾ ਹੈ ਇਸ ਵਿੱਚ ਕੋਈ ਸੰਭਾਵਨਾ ਹੈ? ਕਮਲ ਸਿੰਘ ਜੀ ਬਹੁਤ ਪਤੇ ਦੀਆਂ ਗੱਲਾਂ ਹਮੇਸ਼ਾ ਲਿਖਦੇ ਨੇ, ਕਰਦੇ ਨੇ। ਇਨਫੈਕਟ ਟੋਰਾਂਟੋ ਦੀਆਂ ਡਿਸਕਸ਼ਨਸ ਵੇਲੇ ਵੀ ਇਹ ਗੱਲ ਆਈ ਕਿਉਂਕਿ ਇੱਕ ਪਾਰਟ ਜਿਹੜਾ 5 ਆਈਜ਼ ਕੰਟਰੀ ਨੇ ਜਿਹੜਾ ਮੋਦੀ ਨੂੰ ਬੇਨਕਾਬ ਕੀਤਾ, ਇੱਕ ਇਹ ਵੀ ਹੈ ਵੀ ਸ਼ਾਇਦ ਅਮਰੀਕਾ ਜਾਂ ਇਹ 5 ਆਈਜ਼ ਕੰਟਰੀਜ਼ ਰਜੀਮ ਚੇਂਜ ਚਾਹੁੰਦੀਆਂ ਨੇ ਕਿ ਵੀ ਉਹਦੀ ਥਾਂ ਤੇ ਜਿਹੜਾ ਰਾਹੁਲ ਗਾਂਧੀ ਦਾ ਅਲਾਇੰਸ ਹੈ ਉਹਨੂੰ ਤਾਕਤ ਦਿੱਤੀ ਜਾਏ। ਔਰ ਉਹਨਾਂ ਦਾ ਇਹ ਕਹਿਣਾ ਜਿਹੜੇ ਡਿਸਕਸ਼ਨ ਦਾ ਹਿੱਸਾ ਸੀ ਕਿ ਵੀ ਇਸ ਗੱਲ ਦੀ ਵੀ ਪੋਸੀਬਿਲਿਟੀ ਹੈ ਕਿ ਰਾਹੁਲ ਗਾਂਧੀ ਜਾਂ ਦੂਸਰੇ ਨੂੰ ਇਹਨਾਂ ਨੇ ਕਿਹਾ ਹੋਏ ਕਿ ਭਾਈ ਇਹ ਜਿਹੜਾ ਸਿਸਟਮ ਹੈ ਫੈਡਰਲ ਹੋਏ, ਮੋਰ ਪਾਵਰ ਟੂ ਦਾ ਅਦਰਸ। ਔਰ ਹੋ ਸਕਦਾ ਇਹੀ ਹਦਾਇਤ ਵੀ ਹੋਏ ਕਿ ਭਾਈ ਸਿੱਖਾਂ ਨੂੰ ਜਿਹੜਾ ਉਹ ਠੰਡੇ ਕਰੋ, ਕਿਉਂਕਿ ਬਿਲਕੁਲ ਠੀਕ ਹੈ ਕਿ ਜਦੋਂ ਸਾਰੇ ਪਾਸੇ ਨੈਗੇਟਿਵਿਟੀ ਹੋ ਰਹੀ ਸੀ, ਰਾਹੁਲ ਗਾਂਧੀ ਦਰਬਾਰ ਸਾਹਿਬ 2 ਦਿਨ, ਹਾਲਾਂ ਗੁਰੂ ਨਾਨਕ ਯੂਨੀਵਰਸਿਟੀ ਦਾ ਡੀਨ ਜਿਹੜਾ ਉਹਦੇ ਨਾਲ ਸੀ ਉਹਨੂੰ ਵਿਚਾਰਿਆਂ ਨੂੰ ਤਾਂ ਅਸਤੀਫਾ ਦੇਣਾ ਪਿਆ। ਇਹ ਇੱਕ ਜਿਹਨੂੰ ਹਾਈਪੋਥਸਿਸ ਹੈ, ਦੇਖਿਆ ਜਾ ਸਕਦਾ, ਪਰ ਅਸੀਂ ਸਮਝਦੇ ਹਾਂ ਕਿ ਵਾਂਸ ਬਿਟਨ ਟਵਾਈਸ ਸ਼ਾਈ। ਅਸੀਂ ਕਿਸੇ ਵੀ ਇਸ ਕਿਸਮ ਦੀ ਜਿਹੜੀ ਆ ਉਹ ਚਾਲਬਾਜ਼ੀ ਨੂੰ ਦੇ ਵਿੱਚ ਨਾ ਫਸੀਏ। ਸਾਡੇ ਲਈ ਇਹ ਹੁਣ ਮੌਕਾ ਜਿਹੜਾ ਜਿੱਥੇ ਅਸੀਂ ਕਲੀਅਰਲੀ ਆਪਣੇ ਕੌਮੀ ਘਰ ਖਾਲਿਸਤਾਨ ਲਈ ਖੜੇ ਹਾਂ। ਹੁਣ ਇਹ ਜਿਹੜੇ ਇਸ ਕਿਸਮ ਦੇ ਜਿਹੜੇ ਨੇ ਉਹ ਹੱਥਕੰਡੇ ਜੇ ਹੋਣ ਵੀ ਤੇ ਸਾਨੂੰ ਇਹਨਾਂ ਤੋਂ ਬਚ ਕੇ ਰਹਿਣ ਦੀ ਲੋੜ ਹੈ।
ਦੀਪ ਸਿੰਘ ਕਹਿੰਦੇ ਨੇ ਕਮਲ ਸਿੰਘ ਉਹ ਸਿੰਪਥੀ ਤਰਸ ਭਾਲਦਾ ਹੈ ਕਿ ਸਿੱਖ ਉਹਦੇ ਉੱਤੇ ਤਰਸ ਕਰਨ, ਜਦ ਕਿ ਉਹ ਉਹਨਾਂ ਨੇ ਹੁਣ ਲਫ਼ਜ਼ ਕਿਹਾ ਮੈਂ ਦੁਹਰਾ ਨਹੀਂ ਸਕਦਾ, ਕਮਲਨਾਥ ਵਰਗਿਆਂ ਨੂੰ ਆਪਣੀ ਬੁੱਕਲ ਵਿੱਚ ਰੱਖਦਾ ਹੈ। ਇਹਨਾਂ ਦਾ ਵੀ, ਦੀਪ ਸਿੰਘ ਹੋਰਾਂ ਦਾ ਵੀ ਇਹ ਨੁਕਤਾ ਬਿਲਕੁਲ ਠੀਕ ਹੈ ਜੀ। ਔਰ ਪਰਦੇਸੀ ਜੀਵਾਤਮਾ ਅਮਰੀਕ ਸਿੰਘ ਸੰਦਰ ਜੀ ਹੈਮਿਲਟਨ ਵਿੱਚ ਹੋਈ ਹੈ ਜੀ, ਕਿਉਂਕਿ ਪਹਿਲਾਂ ਸ਼ਾਇਦ ਹੈਲੀਫੈਕਸ ਕਿਹਾ ਸੀ ਜਿਹੜੀ NDP ਦੀ ਕਾਨਫਰੰਸ ਹੋਈ। ਜੀ। ਔਰ ਫਿਰ ਕਿਰਪਾਲ ਸਿੰਘ ਚੀਮਾ ਜੀ ਦੇ ਬਹੁਤ ਸਾਰੇ ਮੈਸੇजेस ਨੇ। ਚੀਮਾ ਸਾਹਿਬ ਮੈਂ ਤੁਹਾਡੀ ਬਹੁਤ ਕਦਰ ਕਰਦਾ ਔਰ ਤੁਸੀਂ ਬਹੁਤ ਪਤੇ ਦੀ ਗੱਲ ਕਰਦੇ ਹੋ, ਪਰ ਚੰਗਾ ਹੋਏ ਈਮੇਲ ਲਿਖ ਦਿਆ ਕਰੋ। ਹਾਂ ਤੁਸੀਂ ਈਮੇਲ ਲਿਖੋ, ਕਿਉਂਕਿ ਬਾਕੀਆਂ ਦੇ ਲਈ ਵੀ ਸਪੇਸ। ਔਰ ਨਿੱਕੀ ਕੌਰ ਨੰਨਨ ਭੈਣ ਜਿਨ੍ਹਾਂ ਨੇ ਟ੍ਰਿਬਿਊਟ ਵੀ ਦਿੱਤੀ ਮਾਤਾ ਜੀ ਨੂੰ, ਉਹਨਾਂ ਨੇ ਫਤਿਹ ਵੀ ਬੁਲਾਈ ਹੈ ਔਰ ਨਾਲ ਦੀ ਨਾਲ ਜਿਹੜਾ ਹੈ ਉਹ ਵਧਾਈ ਵੀ ਦਿੱਤੀ ਹੈ। ਜੀ। ਰਾਜਵਿੰਦਰ ਸਿੰਘ ਉਹ ਕਹਿੰਦੇ ਨੇ ਡਾਕਟਰ ਸਾਹਿਬ, ਨਾਟ ਲੈਟਿੰਗ ਦਾ ਖਾਲਸਾ ਵਹੀਰ ਕੈਰੀਡ ਔਨ ਇਨ ਦਾ ਕਮਾਂਡ ਆਫ ਬਾਬਾ ਰਾਮ ਸਿੰਘ is a clear sign of ਗੁਲਾਮੀ today if someone wants to understand it। ਕਿਉਂਕਿ ਮੈਂ 2 ਦਿਨ ਮੀਡੀਆ ਕਲੋਜ਼ਲੀ ਤਾਂ ਮੋਨੀਟਰ ਨਹੀਂ ਕਰ ਸਕਿਆ ਔਰ ਅੱਜ ਵੀ ਮੈਨੂੰ ਕੋਈ ਹਾਲਾਂ ਕਿਸੇ ਨਾਲ ਗੱਲਬਾਤ ਚੋਂ ਅੱਜ ਇਹ ਸੀ ਕਿ ਜੀ ਖਾਲਸਾ ਵਹੀਰ ਰੋਕੀ ਹੈ। ਔਰ ਇਹ ਤਾਂ ਨਜ਼ਰ ਹੀ ਆ ਰਿਹਾ ਜੀ, ਤੁਸੀਂ ਦੇਖੋ ਵੀ ਜੇ NDP ਦਾ ਪਾਰਟੀ ਇਹ ਪਾਸ ਕਰਦੀ ਹੈ ਕਿ ਨਵੰਬਰ 84 ਸਿੱਖ ਜੈਨੋਸਾਈਡ ਹੈ, ਤੁਹਾਨੂੰ ਕਿਸੇ ਇੰਡੀਅਨ ਮੀਡੀਆ ਦੇ ਵਿੱਚ ਇਹ ਖਬਰ ਨਹੀਂ, ਉਹਨਾਂ ਨੇ ਕਿਲ ਕਰਤੀ ਹੈ। ਬਿਲਕੁਲ। ਤੇ ਦੂਸਰੇ ਪਾਸੇ ਜੇ ਪੰਜਾਬ 'ਚ ਧਾਰਮਿਕ ਤੌਰ ਤੇ ਖਾਲਸਾ ਵਹੀਰ ਲਫ਼ਜ਼ ਜਿਹੜਾ ਮੌਜੂਦਾ ਦੌਰ 'ਚ ਭਾਈ ਅੰਮ੍ਰਿਤਪਾਲ ਸਿੰਘ ਨੇ ਹਾਈਲਾਈਟ ਕੀਤਾ ਔਰ ਭਾਈ ਰਾਮ ਸਿੰਘ, ਖਾਲਸਾ ਵਹੀਰ ਦਾ ਮਤਲਬ ਨਸ਼ਿਆਂ ਤੋਂ ਛੁਡਾਉਣਾ, ਅੰਮ੍ਰਿਤ ਛਕਾਉਣਾ, ਸਿੱਖੀ ਪ੍ਰਚਾਰ। ਔਰ ਭਾਈ ਰਾਮ ਸਿੰਘ ਹੋਰਾਂ ਨੂੰ ਉਹਨਾਂ ਦੇ ਘਰ ਦੇ ਵਿੱਚ ਹੀ ਜਿਹੜਾ ਹੈ ਉਹ ਨਜ਼ਰਬੰਦ ਕਰ ਦਿੱਤਾ ਗਿਆ ਹੈ ਜਾਂ ਜਿੱਥੇ ਵੀ ਉਹ ਸਨ। ਜੀ। ਔਰ ਜਸਬੀਰ ਸਿੰਘ ਕਹਿੰਦੇ ਨੇ ਕਿ ਵੀ ਮੈਂ ਨਵੀਂ ਰੈਫਰੈਂਡਮ ਦੀ ਐਡ ਵੀ ਭੇਜੀ ਹੈ ਤੇ ਇਹ ਪਲੇ ਨਹੀਂ ਹੋਈ। ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਵੀ ਤੁਹਾਨੂੰ ਵੀ ਉਹਦੀ ਕਾਪੀ ਆਈ ਹੈ ਤੇ ਇਹਨੂੰ ਪਲੇ ਕਰੋ। ਹਾਂਜੀ। ਅਮਰੀਕ ਸਿੰਘ ਸਿੰਦਰ ਕਹਿੰਦੇ ਨੇ ਜਿਹੜਾ ਵੀ ਭਾਰਤ ਵਿੱਚ ਕੁਰਸੀ ਤੇ ਬੈਠੇਗਾ ਉਹ ਦਿੱਲੀ ਦਾ ਦਲਾਲ ਬਣੇਗਾ। ਬਿਲਕੁਲ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਜੀ। ਔਰ ਇਹ ਰਾਜਵਿੰਦਰ ਸਿੰਘ ਹੋਰਾਂ ਨੇ ਫਿਰ ਅਗੇਨ ਫਤਿਹ ਬੁਲਾਈ ਹੈ। ਔਰ ਦੀਪ ਸਿੰਘ ਕਹਿੰਦੇ ਨੇ ਗੋਦੀ ਮੀਡੀਆ ਦੀ ਇਜ਼ਰਾਈਲ ਵਿੱਚ ਪ੍ਰਦਰਸ਼ਨੀ ਵੇਖਣ ਵਾਲੀ ਹੈ, ਜਿਵੇਂ ਲਿਟ ਕੇ ਖਬਰਾਂ ਉੱਤੇ ਮਸਾਲੇ ਲਾ ਰਹੇ ਹਨ। ਬਿਲਕੁਲ ਠੀਕ ਫਰਮਾਇਆ। ਔਰ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਾਨੂੰ ਆ ਗਿਆ ਦੋ ਦੇਖਦੀ ਰਹੋ। TV84 ਪਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।